ਚੰਨਨ ਸਿੰਘ ਸਾਹਿਬ ਇਹ ਉਹ ਵੀ ਸਕੂਲ ਹੈ ਜਿੱਥੇ ਤੁਸੀਂ ਪੜ੍ਹਦੇ ਰਹੇ ਹੋ, ਲੇਕਿਨ ਹੁਣ ਇਹ ਆਬਾਦੀ ਦੇ ਵਿੱਚ ਆ ਚੁੱਕੇ ਆ। ਉਸ ਜੋ ਤੁਸੀਂ ਜੋ ਪੜ੍ਹਦੇ ਉਦੋਂ ਆਬਾਦੀ ਤੋਂ ਇਹ ਬੜਾ ਦੂਰ ਸੀ। ਕਦੀ ਕਿਸੇ ਵਕਤ ਜਦੋਂ ਸਰਦਾਰ ਕਪੂਰ ਸਿੰਘ ਚੀਮਾ ਐਡਵੋਕੇਟ ਪੜ੍ਹਦੇ ਹੁੰਦੇ ਸਨ ਜਾਂ ਚੰਨਨ ਸਿੰਘ ਸਾਹਿਬ, ਉਦੋਂ ਸਾਈਕਲ ਸਟੈਂਡ ਹੁੰਦਾ ਸੀ। ਇਹ ਜੀ ਤੁਸੀਂ ਆਖਿਆ ਸੀ ਹਿੰਦੂ ਬਰਾਦਰੀ ਇੱਥੇ ਆਵੇ, ਮੈਂ ਕਿਹਾ ਜੀ ਬਿਲਕੁਲ ਆਵੇ। ਤਿਲਕ ਰਾਜ ਸਾਹਿਬ ਨੇ ਮੇਰੇ ਕਲਾਸ ਫੈਲੋ ਵੀ ਨੇ। ਤੁਹਾਡੇ ਕਲਾਸ ਫੈਲੋ ਨੇ ਤਿਲਕ ਰਾਜ ਆਏ ਹੈ, ਬੜਾ ਉਦਾਸ ਕਰ ਛੱਡਿਆ ਜੀ। ਮੇਰੇ ਕਲਾਸ ਫੈਲੋ ਭਾਜੀ ਕੀ ਹਾਲ ਨੇ? ਠੀਕ ਠਾਕ ਹੈ, ਫਿਟ ਫਾਟ ਹੈ। ਇਹ ਲਿਖਿਆ ਜੀ ਗੌਰਮੈਂਟ ਹਾਈ ਸਕੂਲ ਭੋਪਾਲ ਵਾਲਾ। ਇਹ ਹੁਣ ਤੁਸੀਂ ਅਗਰ ਗੱਲ ਕਰੋ ਤੇ ਤਮੀਰ ਦੀ ਤੇ ਇਹ ਦੇਖਿਓ, ਇਹ ਸਾਹਮਣੇ ਲਿਖਿਆ 1915। ਲੋ ਜੀ ਇਹ ਸਕੂਲ ਦਾ ਦਰਵਾਜ਼ਾ ਖੁੱਲ ਗਿਆ, ਮਿਹਰਬਾਨੀ ਇਹਨਾਂ ਦੀ, ਬਹੁਤ ਬਹੁਤ ਮਿਹਰਬਾਨੀ। ਇਹ ਜਿਹੜੀ ਬਣੀ ਹੈ ਨਾ ਬਿਲਡਿੰਗ, ਇਹ ਦਾਇਰੇ ਦੀ ਸ਼ਕਲ 'ਚ ਹੈ। ਤੇ ਜਿਸ ਟਾਈਮ ਉਹ ਤੁਹਾਡੇ ਮਜ਼ਹਬ ਦੇ ਮੁਤਾਬਕ ਸ਼ਾਦੀਆਂ ਤੁਸੀਂ ਕਰਾਉਂਦੇ ਸੀ ਤਾਂ ਇਹ ਇੱਥੇ ਉਹ ਫੇਰੀਆਂ ਲਾਉਂਦੇ ਸਨ। ਸਿੱਖਾਂ ਤੇ ਹਿੰਦੂਆਂ ਦੇ ਪੌਦੇ ਲੱਗੇ ਆ ਤੋਂ ਮੁਸਲਮਾਨ ਫਾਰਕ ਖਾਨ ਦੇ ਜੀ ਬਿਲਕੁਲ। ਖਾਸ ਕਰ ਜਿਹੜਾ ਮੂਰ ਰਾਜ ਨੇ ਉਹਦੀਆਂ ਕਾਫੀਆਂ ਨਤੀਜਾ ਅਸੀਂ ਉਹਦਾ ਦੇਣ ਹੀ ਨਹੀਂ ਦੇ ਸਕਦੇ। ਮੇਰਾ ਨਾਮ ਚੰਨਨ ਸਿੰਘ ਚੀਮਾ ਜੀ। ਆਪਣੇ ਪਿਤਾ ਜੀ ਦਾ ਕੀ ਨਾਮ ਸੀ? ਸਰਦਾਰ ਗਿਆਨ ਸਿੰਘ। ਤੇ ਦਾਦਾ ਜੀ ਦਾ ਵੀ ਨਾਮ ਪਤਾ ਹੋਣਾ? ਖੁਸ਼ਹਾਲ ਚੰਦ। ਤੇ ਲਹਿੰਦੇ ਪੰਜਾਬ 'ਚ ਆਪਣਾ ਕਿਹੜਾ ਇਲਾਕਾ ਸੀ, ਕਿਹੜਾ ਪਿੰਡ ਸੀ? ਪਿੰਡ ਭੋਪਾਲ ਵਾਲਾ ਸੀ। ਹਾਂਜੀ। ਤਹਿਸੀਲ ਡਸਕਾ ਸੀ। ਅੱਛਾ ਜੀ। ਤੇ ਜ਼ਿਲ੍ਹਾ ਸਿਆਲਕੋਟ। ਕਿੰਨੀ ਕੁ ਉਮਰ ਸੀ ਤੁਹਾਡੀ? 11 ਕੁ ਸਾਲ ਉਮਰ ਸੀ। ਬਹੁਤ ਵੱਡਾ ਪਿੰਡ ਸੀ ਜੀ। ਸਿੱਖ ਵੀ ਸੀਗੇ, ਮੁਸਲਮਾਨ ਵੀ ਸੀਗੇ ਤੇ ਹਿੰਦੂ ਵੀ ਸੀਗੇ। ਜਿਹੜੇ ਹਿੰਦੂ ਵੀ ਚੀਮੇ ਸਨ, ਸਿੱਖ ਵੀ ਚੀਮੇ ਸਨ ਤੇ ਮੁਸਲਮਾਨ ਵੀ ਚੀਮੇ ਸਨ। ਕੋਈ ਸਿਰ ਕਢਵਾ ਕੋਈ ਬੰਦਾ ਮੁਸਲਮਾਨਾਂ 'ਚ? ਜ਼ੈਲਦਾਰ ਸੀ ਦੋਸਤ ਮੁਹੰਮਦ। ਅੱਛਾ। ਸਿਰ ਕਢਵਾ ਬੰਦਾ ਸੀਗਾ। ਉੱਥੇ ਪਾਸ ਕਰਕੇ 5ਵੀਂ 'ਚ ਲੱਗ ਗਿਆ ਸੀਗਾ। ਹਾਈ ਸਕੂਲ 'ਚ ਲੱਗ ਗਿਆ ਸੀ। ਹਾਈ ਸਕੂਲ ਵੱਖਰਾ ਸੀ। ਅੱਛਾ। ਤੇ ਪ੍ਰਾਇਮਰੀ ਸਕੂਲ ਜਿਹੜਾ ਸੀ ਇਹ ਵੱਖਰਾ ਸੀਗਾ। ਅਸੀਂ 10 ਕਿੱਲੇ ਜ਼ਮੀਨ ਅਸੀਂ ਡੋਨੇਟ ਕੀਤੀ ਸੀ ਸਕੂਲ ਵਾਸਤੇ। ਅੱਛਾ। ਪਿੰਡ ਦੇ ਵਿੱਚ ਹਾਈ ਸਕੂਲ ਬਣਿਆ ਸੀ, ਆਰੀਆ ਹਾਈ ਸਕੂਲ ਉਹਦਾ ਨਾਂ ਸੀ। ਉੱਥੇ ਨਾ ਇੱਕ ਨਦੀ ਆਉਂਦੀ ਸੀ ਸਿਆਲਕੋਟ ਤੋਂ, ਉਹਦਾ ਨਾਂ ਐਕ ਸੀਗਾ। ਗੁਰਦੁਆਰਾ ਇੱਕ ਬਹੁਤ ਵੱਡਾ ਪਿੰਡ ਦਾ ਇੱਕੋ ਹੀ ਗੁਰਦੁਆਰਾ ਸੀਗਾ। ਅੰਦਰ ਵੀ ਸੀਗੇ, ਦਰਗਾਹ ਵੀ ਸੀਗੀ ਇੱਕ ਮੁਸਲਮਾਨਾਂ ਦੀ, ਉੱਥੇ ਕਿਸੇ ਪੀਰ ਦੀ ਕਬਰ ਵੀ ਸੀਗੀ। ਮੈਂ ਚੌਥੀ ਪਾਸ ਕਰਕੇ 5ਵੀਂ 'ਚ ਲੱਗਿਆ ਸੀ ਜਦੋਂ ਪਾਕਿਸਤਾਨ ਬਣਿਆ। ਤੇ ਤੁਹਾਡਾ ਕੋਈ ਜਮਾਤੀ ਮੁਸਲਮਾਨਾਂ 'ਚ ਨਾਂ ਕਿਸੇ ਦਾ ਤੁਹਾਨੂੰ? ਮੁਸਲਮਾਨਾਂ 'ਚੋਂ ਮੁਹੰਮਦ ਸ਼ਹੀਦ ਖੁਆਰਿਆਂ ਦਾ ਮੁੰਡਾ ਸੀ। ਗੁਆਂਢ 'ਚ ਵੀ ਤੁਹਾਡੇ ਕੋਲ ਮੁਸਲਮਾਨਾਂ ਦੇ ਘਰ? ਗੁਆਂਢ 'ਚ ਸੀਗੇ, ਲੇਕਿਨ ਕਿਸੇ ਦੇ ਘਰ? ਨਜ਼ੀਰ ਮੁਹੰਮਦ ਸੀਗਾ ਇੱਕ, ਇਹ ਜੱਟ ਬਰਾਦਰੀ 'ਚੋਂ ਸੀਗਾ। ਸਾਡੇ ਕੋਠੇ ਦੇ ਪਿੱਛੇ ਕੋਠਾ ਸੀ। ਉਹ ਅਹਿਮਦਦੀਨ ਬਰਵਾਲਾ ਸੀਗਾ ਇੱਕ। ਅੱਛਾ। ਉਹਨਾਂ ਦਾ ਪਰਿਵਾਰ ਸਾਡੇ ਨੇੜੇ ਰਹਿੰਦਾ ਸੀ। ਉਹਨਾਂ ਦੇ ਬੱਚੇ ਮੁੰਡੇ ਵੀ ਸਾਡੇ ਨਾਲ ਖੇਡਦੇ ਸੀ। ਮੁੰਡਾ ਸੀਗਾ ਕਾਲੂ ਸੀਗਾ। ਪਰ ਪਿੰਡ ਦੇ ਵਿੱਚ ਜ਼ੈਲਦਾਰ ਦੋਸਤ ਮੁਹੰਮਦ ਦਾ ਕਾਫੀ ਦਬਦਬਾ ਸੀ ਤੇ ਉਹਨੇ ਪਿੰਡ ਚੋਂ ਕੋਈ ਬੰਦਾ ਮਰਨ ਨਹੀਂ ਦਿੱਤਾ। ਪਿੰਡ ਦੇ ਦਰਵਾਜ਼ੇ ਸਨ ਜਿੱਥੋਂ ਬਾਹਰ ਨਿਕਲਦੇ ਹਨ ਲੋਕੀ ਜਾਂ ਅੰਦਰ ਆਉਂਦੇ ਹਨ, ਸਾਰਿਆਂ ਦੇ ਕਾਮਨ ਪੈਰਾ ਲਵਾ ਦਿੱਤਾ ਸੀਗਾ। ਸਾਰੇ ਸਾਂਝਾ ਪੈਰਾ ਲਵਾਤਾ ਸੀ, ਸਿੱਖਾਂ ਦਾ ਵੀ ਤੇ ਮੁਸਲਮਾਨਾਂ ਦਾ ਵੀ, ਕਿ ਬਾਹਰੋਂ ਨਾ ਕੋਈ ਆਵੇ। ਨਾਲ ਪਿੰਡ ਵਰਸਾਲਕੇ ਸੀਗਾ। ਹਾਂਜੀ। ਵਰਸਾਲਕਿਆਂ ਤੋਂ ਮੇਰੇ ਮਾਸੜ ਜੀ ਸੀਗੇ ਅਮਰ ਸਿੰਘ ਚੀਮਾ। ਅੱਛਾ ਜੀ। ਉਹ ਉਦੋਂ ਮੇਰਾ ਖਿਆਲ ਹੈ ਵੀ ਕਰਨਲ ਰੈਂਕ 'ਚ ਸੀਗੇ। ਅੱਛਾ। ਉਹ 3 ਗੱਡੀਆਂ ਲੈ ਕੇ ਗਏ ਸੀ ਆਰਮੀ ਦੀਆਂ। ਖੇਤਾਂ 'ਚ ਖੂਹਤੇ ਰਹਿੰਦੇ ਸਨ। ਚੌਕੀਦਾਰ ਮੇਰੀ ਮਾਤਾ ਜੀ ਨੇ ਭੇਜਿਆ। ਉਹਦੇ ਮੁੰਡੇ ਦਾ ਨਾਮ ਕਾਲੂ ਸੀਗਾ। ਅੱਛਾ। ਕੀ ਬਰਾਦਰੀ ਦਾ ਸੀ, ਕਿਹੜੀ ਦਾ? ਉਹ ਬਰਵਾਲੇ ਸੀਗੇ। ਕਦੀ ਫਿਰ ਤੁਹਾਨੂੰ ਯਾਦ ਆਪਣਾ ਪਿਛੋਕੜ ਪਿੰਡ ਆਉਂਦਾ ਕਿ ਨਹੀਂ? ਮੈਂ ਸੁੱਤਿਆਂ ਕਈ ਵਾਰੀ ਉੱਥੇ ਪਹੁੰਚ ਜਾਣਾ। ਉੱਥੇ ਜਿਹੜੀ ਨਦੀ ਵਗਦੀ ਸੀ ਉਹਦੇ ਜਾ ਕੇ ਨਹਾਉਣਾ। ਕਈ ਵਾਰੀ ਦੋਸਤਾਂ ਨਾਲ ਬਹਿ ਕੇ ਗੱਲਬਾਤ। ਜਦੋਂ ਕਦੇ ਜਾਗ ਖੁੱਲਦੀ ਹੈ ਫਿਰ ਪਤਾ ਲੱਗਦਾ ਵੀ ਮੈਂ ਉੱਥੇ ਨਹੀਂ ਗਾ। ਕਿਹੜੀ ਸਾਈਡ ਤੇ ਸੀ ਤੁਹਾਡਾ ਘਰ ਉੱਥੇ? ਮੇਰਾ ਘਰ ਸੀ ਗੜੀ ਮਹੱਲਾ ਸੀਗਾ। ਕੀ ਨਾਂ ਜੀ ਆਪਣਾ? ਸੌਦਾਗਰ ਸਿੰਘ। ਸਾਡੇ ਬਾਪੂ ਜੀ ਦਾ ਕੀ ਨਾਮ? ਸੂਬਾ ਮੱਲ। ਫਿਰ ਮੈਂ ਦੱਸਿਆ ਸਨ 31 ਦਾ 17 ਸਾਲ ਦਾ ਹਾਂ। ਭੋਪਾਲ ਵਾਲਾ ਸਕੂਲ ਸੀ, ਗਰਾਊਂਡ ਬੜਾ ਸੀ। ਸਾਡੇ ਪਿੰਡ ਸ਼ਾਹੂਕਾਰ ਸਨ ਪੰਡਤ, ਜਿਨ੍ਹਾਂ ਬਣਾਇਆ ਸੀ। ਹੁਣ ਉਹਨਾਂ ਇੱਧਰ ਬਣਾਇਆ ਕਿਤੇ। ਚੌਧਰੀ ਦੋਸਤ ਮੁਹੰਮਦ ਸਾਹਿਬ 22 ਪਿੰਡਾਂ ਦਾ ਮਾਲਕ ਜੈਲਦਾਰ। ਕਿਆ ਤੈਨੂੰ ਦੱਸੀਏ ਯਾਰ, ਚੀਮਾ ਬੰਦਾ ਸੀ। ਉਹਦੇ ਨਾਲ ਜਦੋਂ ਅਸੀਂ ਆਏ ਆ ਚੜੋ ਖਰਚੀ ਵੀ ਉਹਦੇ ਨਾਲ ਕੀਤੀ ਸੀ। ਉਹ ਸਾ ਫਿਰ ਗੁਰਦਾਸਪੁਰ ਇੱਕ ਥਾਣੇਦਾਰ ਗਿਆ ਹੈ। ਉਹ ਆਂਦਾ ਸੀ ਮੈਂ ਘਰ ਵੱਢਣੇ ਨੇ। ਉਹ ਫਿਰ ਸਾਨੂੰ ਉਹਨੇ ਘੱਲਿਆ ਸੀ 13 ਟਾਂਗਿਆਂ ਤੇ। ਉਹਨੇ ਆਪਣਾ ਮੁੰਡਾ ਨਾਲ ਦਿੱਤਾ ਸੀ ਕਿ ਜੇ ਉਹ ਰਾਜ ਭੈਣ ਵੱਢੇਗਾ ਨਾ ਤੇ ਤੂੰ ਇਹਨਾਂ ਨੂੰ ਵੱਢ ਦੇਣ। ਵੇਖੀ ਉਹਨੂੰ ਆਖੀ ਪਹਿਲਾਂ ਮੇਰੇ ਗੋਲੀ। ਪੀਂਦੇ ਸਾਂ, ਕੱਢਦੇ ਹਾਂ ਸ਼ਰਾਬਾਂ, ਸਭ ਕੁਝ ਕਰ ਐਪ ਸਾਰੇ ਕੀਤੇ ਨੇ। ਕੋਈ ਇੱਕ ਕੀਤਾ ਵਿੱਚ ਤੈਨੂੰ ਦੱਸਾਂ ਮੈਂ। ਸੁਪਨਿਆਂ 'ਚ ਕਦੀ ਚੱਲ ਜਾਂਦੇ ਆ? ਸੁਖਨਿਆਂ 'ਚ ਕਈ ਜੱਫੀਆਂ ਲੱਗਦੀਆਂ ਨੇ। ਕਿਹਦੇ ਨਾਲ? ਜਿਹੜੇ ਯਾਰ ਸਨ। ਨਹੀਂ ਨਾਂ ਤਾਂ ਦੱਸੋ ਉਹਨਾਂ ਦੇ। ਉਹ ਨਾਂ ਨੂੰ ਯਾਰ ਹੁਣ ਭੁੱਲ ਗਏ ਨੇ। ਉੱਥੇ ਵੀ ਜੱਟ ਕੱਢ ਲੈਂਦੇ ਸੀ ਦਾਰੂ? ਪਰ ਜੱਟ ਨੂੰ ਤਾਂ ਚੂਹੇ ਦੀ ਖੋਡੇ 'ਚ ਉੱਥੇ ਵੀ ਕੱਢ ਲੈਂਦੇ। ਸ਼ਰਾਬ ਤੋਂ ਬਿਨਾਂ ਕਿਹੜਾ ਰਹਿੰਦੇ? ਸ਼ਰਾਬ ਨਾਲ ਬੰਦਾ 4 ਬੰਦੇ ਬਣ ਜਾਂਦੇ ਨੇ। ਚੰਨਨ ਸਿੰਘ ਸਾਹਿਬ ਇਹ ਉਹ ਵੀ ਸਕੂਲ ਹੈ ਜਿੱਥੇ ਤੁਸੀਂ ਪੜ੍ਹਦੇ ਰਹੇ ਹੋ, ਲੇਕਿਨ ਹੁਣ ਇਹ ਆਬਾਦੀ ਦੇ ਵਿੱਚ ਆ ਚੁੱਕੇ ਆ। ਉਸ ਜੋ ਤੁਸੀਂ ਜੋ ਪੜ੍ਹਦੇ ਉਦੋਂ ਆਬਾਦੀ ਤੋਂ ਇਹ ਬੜਾ ਦੂਰ ਸੀ, ਹੁਣ ਆਬਾਦੀ ਦੇ ਵਿੱਚ ਆ ਗਏ ਆ। ਆਬਾਦੀ ਤੋਂ ਅੱਗੇ ਨਿਕਲ ਗਈ ਹੈ। ਤੇ ਇੱਧਰਲੀ ਸਾਈਡ ਤੇ ਇੱਕ ਬਿਲਡਿੰਗ ਹੈ ਜੀ, ਇਹ ਕੋਠੀ ਹੈ ਜੀ ਜਿਹੜਾ ਉਸ ਸਕੂਲ ਦਾ। ਇਹ ਨਹੀਂ ਪਤਾ ਉਸ
ਮੂਹਰਾਜ ਦਾ ਕਿਹੜਾ ਟੀਚਰ ਰਹਿੰਦਾ ਸੀ, ਚੌਧਰੀ ਅਮਰਨਾਥ ਰਹਿੰਦਾ ਸੀ, ਕਿ ਸਤਿਆ ਸਿੰਘ ਰਹਿੰਦਾ ਸੀ। ਇਹ ਸਕੂਲ ਦੇ ਨਾਲ ਕੋਠੀ ਬਣੀ ਹੈ। ਪ੍ਰਿੰਸੀਪਲ ਸਾਹਿਬ ਜਿਹੜੇ ਸਨ ਉਹ ਇਸ ਸਕੂਲ ਦੇ ਅੱਗੇ ਡਾਲ ਲੱਗੀ ਤੇ ਇਹ ਟੀਆਰ ਮੇਰਾ ਖਿਆਲ ਹੈ ਬਾਅਦ ਚ ਪਾਏ ਨੇ, ਬਾਕੀ ਵਾਲਾ ਵੱਲ ਤੇ ਪਿਲਰ ਦੇਖੋ ਜੀ ਅਜੇ ਤੱਕ ਮਜ਼ਬੂਤੀ ਦੇ ਨਾਲ ਖੜੇ ਨੇ। ਤੇ ਚਲੋ ਤੁਹਾਨੂੰ ਉਤਲਾ ਹਿੱਸਾ ਦਿਖਾਣੇ ਆ। ਤੇ ਉਸਤਾਦ ਚਲੇ ਗਏ, ਸ਼ਾਗਿਰਦ ਚਲੇ ਗਏ ਤੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਵਾਬਸਤਾ ਹਰ ਚੀਜ਼ ਜਿਹੜੀ ਹੈ ਉਹ ਕਿਸੇ ਹੱਦ ਤੱਕ ਇੱਥੇ ਹਜੇ ਮੌਜੂਦ ਹੈ। ਇਹ ਜਿਹੜੀਆਂ ਨਾ ਬਿਲਡਿੰਗ ਚ ਸਭ ਕੁਛ ਹੈ ਇਸ ਸਾਈਡ ਹੈ। ਇਹ ਕਿਸ ਚੀਜ਼ ਦਾ ਹੈ ਸਕੂਲ ਦੇ ਸਾਹਮਣੇ? ਇਹ ਜੀ ਹੁਣ ਤੇ ਮਸਜਿਦ ਹੈ ਜੀ। ਕਦੀ ਕਿਸੇ ਵਕਤ ਜਦੋਂ ਸਰਦਾਰ ਕਪੂਰ ਸਿੰਘ ਚੀਮਾ ਐਡਵੋਕੇਟ ਪੜ੍ਹਦੇ ਹੁੰਦੇ ਸਨ ਜਾਂ ਚੰਨਨ ਸਿੰਘ ਸਾਹਿਬ, ਉਦੋਂ ਸਾਈਕਲ ਸਟੈਂਡ ਹੁੰਦਾ ਸੀ ਇਹ। ਅੱਛਾ ਉਦੋਂ ਕਦੀ ਸਾਈਕਲ ਸਟੈਂਡ ਹੁੰਦਾ ਸੀ, ਕਿਉਂਕਿ ਇਲਾਕੇ ਦੇ तमाम ਲੋਕ ਜਿਹੜੇ ਨਾ ਆਉਂਦੇ ਨੇ, ਹਿੰਦੂਆਂ ਦੇ ਹੁਣ ਆ ਗਏ। ਆਹੋ, ਤੇ ਉਹ ਹੁਣ ਆ ਗਿਆ ਜੀ ਇਹ ਸਾਰੀ ਮਸਜਿਦ ਬਣ ਗਈ ਹੈ। ਉਦੋਂ ਪੂਰੇ ਇਲਾਕੇ ਦੀਆਂ ਸਾਈਕਲਾਂ ਇੱਥੇ ਖਲੋਂਦੀਆਂ ਸਨ, ਯਾਨੀ ਕਿ ਪੂਰੀ ਤਹਿਸੀਲ ਹੀ ਜਿੱਥੋਂ ਲੋਕ ਪੜ੍ਹਨ ਆਉਂਦੇ ਸਨ, ਸਾਈਕਲਾਂ ਦੂਰੋਂ ਸਾਈਕਲ ਸਟੈਂਡ ਹੁੰਦਾ ਸੀ। ਮਿਹਰਬਾਨੀ। ਚਲੋ ਜੀ ਹੁਣ ਦਿਖਾਉਂਦੇ ਚੰਨਨ ਸਿੰਘ ਸਾਹਿਬ ਤੁਹਾਨੂੰ ਤੁਹਾਡਾ ਸਕੂਲ। ਅੱਛਾ, ਇਹ ਜੀ ਤੁਸੀਂ ਆਖਿਆ ਸੀ ਹਿੰਦੂ ਬਰਾਦਰੀ ਇੱਥੇ ਆਵੇ, ਮੈਂ ਕਿਹਾ ਜੀ ਬਿਲਕੁਲ ਆਵੇ। ਤਿਲਕ ਰਾਜ ਸਾਹਿਬ ਨੇ ਮੇਰੇ ਕਲਾਸ ਫੈਲੋ ਵੀ ਨੇ। ਇਹ ਤੁਹਾਡੇ ਕਲਾਸ ਫੈਲੋ ਨੇ ਤਿਲਕ ਰਾਜ ਆਏ ਹੈ, ਬੜਾ ਉਦਾਸ ਕਰ ਛੱਡਿਆ ਜੀ। ਮੇਰੇ ਕਲਾਸ ਫੈਲੋ ਭਾਜੀ ਕੀ ਹਾਲ ਨੇ? ਠੀਕ ਠਾਕ ਹੈ, ਫਿਟ ਫਾਟ ਹੈ। ਇਹ ਲਿਖਿਆ ਜੀ ਗਵਰਨਮੈਂਟ ਹਾਈ ਸਕੂਲ ਭੋਪਾਲ ਵਾਲਾ। ਇਹ ਹੁਣ ਤੁਸੀਂ ਅਗਰ ਗੱਲ ਕਰੋ ਤੇ ਤਮੀਰ ਦੀ ਤੇ ਇਹ ਦੇਖਿਓ, ਇਹ ਸਾਹਮਣੇ ਲਿਖਿਆ ਹੈ 1915 ਤੇ ਇਹ ਜੀ ਤੋਂ ਗਵਰਨਮੈਂਟ, ਐਚ ਤੋਂ ਹਾਈ, ਐਸ ਤੋਂ ਸਕੂਲ, ਬੀ ਤੋਂ ਭੋਪਾਲ ਵਾਲਾ। ਤੇ ਇਹਦੇ ਵਿੱਚ ਜਿਹੜਾ ਨਾ ਚੰਨਨ ਸਿੰਘ ਸਾਹਿਬ ਜਿਹੜੇ ਨਾ ਉਹਨਾਂ ਦੇ ਬਾਰੇ ਕੁਝ ਆਪਣਾ ਚੌਧਰੀ ਸਾਹਿਬ ਫਰਮਾਨ ਲੱਗੇ ਸਨ। ਇਹਨੇ ਦੱਸਿਆ ਕਿ ਚੰਨਨ ਸਿੰਘ ਸਾਹਿਬ ਤੁਸੀਂ ਤੁਹਾਨੂੰ ਉਰਦੂ ਤੇ ਪੜ੍ਹਦੇ ਨਹੀਂ ਹੋਣੇ, ਪੰਜਾਬੀ ਪੜ੍ਹਦੇ ਹੋ ਜਾਂ ਇੰਗਲਿਸ਼ ਪੜ੍ਹਦੇ ਹੋ। ਤੇ ਇੰਗਲਿਸ਼ ਦੇ ਤੁਹਾਨੂੰ ਦੱਸ ਸਕਦੇ ਹਾਂ, ਤੁਹਾਡੇ ਪੰਜਾਬੀ ਉਹ ਹਿੰਦੀ ਦੀ ਜਗ੍ਹਾ ਤੇ ਉਰਦੂ 'ਚ ਉੱਤੇ ਲਿਖਿਆ। ਹਾਂ, ਇਹ ਹੈ ਨਾਲ ਉਹ ਜਨਾਹ ਪਾਰਕ ਹੈ, ਜਿੱਥੇ ਕਦੀ ਇਹਨਾਂ ਦੀ ਸ਼ਾਦੀਆਂ ਕਰਾਉਂਦੇ ਹਨ। ਮੂਰਾਜ ਦੇ ਦੌਰ 'ਚ ਬੱਚੀਆਂ ਦੀਆਂ ਸ਼ਾਦੀਆਂ ਹੁੰਦੀਆਂ ਸਨ, ਅਗਨੀ ਦੇ ਆਲੇ ਦੁਆਲੇ ਚੱਕਰ ਲਾਉਂਦੇ ਹਨ, ਉਹ ਸਾਹਮਣੇ ਉਹ ਮੌਜੂਦ ਹੈ। ਸਾਰੀ ਹਾਈ ਸਕੂਲੋਂ ਆਇਆ ਸੀ ਇਹ ਉਹਨਾਂ ਨਾਲ, ਜਿੱਥੇ ਬੱਚੀਆਂ ਦੀਆਂ ਸ਼ਾਦੀਆਂ ਕਰਵਾਉਂਦੇ ਸਨ, ਇੱਥੇ ਅਗਨੀ ਦੇ ਫੇਰੇ ਲਵਾਉਂਦੇ ਸਨ। ਇਹ ਉਹ ਜਨਾਹ ਲਿਓ, ਇਹਨੂੰ ਅਸਾਂ ਜਨਾਹ ਨਾਂ ਰੱਖ ਛੜਿਆ, ਹਾਈ ਸਕੂਲ ਦਾ ਹਿੱਸਾ ਹੈ। ਅੱਜ ਕੈਮਰਾ ਮਾਰੋ ਅੰਦਰ ਨੂੰ। ਤੇ ਅਜੇ ਦੁਰਾਦਾ ਤਾਂ ਖੈਰ ਲੱਗਾ ਹੈ। ਇਹ ਜਿਹੜੀ ਬਣੀ ਹੈ ਨਾ ਬਿਲਡਿੰਗ, ਇਹ ਦਾਇਰੇ ਦੀ ਸ਼ਕਲ 'ਚ ਹੈ। ਤੇ ਜਿਸ ਟਾਈਮ ਉਹ ਤੁਹਾਡੇ ਮਜ਼ਹਬ ਦੇ ਮੁਤਾਬਕ ਸ਼ਾਦੀਆਂ ਤੁਸੀਂ ਕਰਾਉਂਦੇ ਸੀ ਤਾਂ ਇਹ ਇੱਥੇ ਉਹ ਫੇਰੀਆਂ ਲਾਉਂਦੇ ਸਨ, ਤੇ ਤੁਸੀਂ ਫੇਰੀਆਂ ਲਗਾਉਂਦੇ ਸਨ ਜਾਂ ਉਹ ਜਿਸ ਤਰ੍ਹਾਂ ਤੁਹਾਡੇ ਮਜ਼ਹਬ ਜੋ ਕੁਝ ਵੀ ਆਪਣੇ ਮਾਮਲਾਤ ਕਰਦੇ ਸਨ, ਤਾਂ ਇਹ ਪਰ ਸ਼ਾਦੀਆਂ ਇੱਥੇ ਹੁੰਦੀਆਂ ਸਨ। ਤੇ ਇਹਦੇ ਨਾਲ ਹੀ ਇਹ ਦੇਖੋ ਨਾ, ਇਹ ਵੀ ਬਿਲਡਿੰਗ ਭੋਪਾਲ ਵਾਲੇ ਦਾ ਜਿਹੜਾ ਨਾ ਇਹ ਹਿੱਸਾ ਆ, ਗਵਰਨਮੈਂਟ ਹਾਈ ਸਕੂਲ ਭੋਪਾਲ ਵਾਲਾ। ਤੇ ਛੁੱਟੀ ਹੁਣ ਹੋ ਗਈ ਹੈ ਤੇ ਇੱਥੋਂ ਹੁਣ ਅੰਦਰ ਜਾਣ ਦਾ ਜਿਹੜਾ ਨਾ ਉਹ ਮੁਸ਼ਕਲ ਹੈ। ਇਹ ਸਾਹਮਣੇ ਜੀ ਇਹ ਹੈਗਾ ਗਰਾਊਂਡ, ਤੇ ਇੱਧਰ ਦਫ਼ਤਰ ਨੇ, ਤੇ ਇਹ ਹਾਸਟਲ ਵੀ ਸੀ, ਤੇ ਇਹ ਬਲਕਿ ਇੱਥੇ ਐਗਜ਼ਾਮੀਨੇਸ਼ਨ ਹਾਲ ਹੈ। ਜਿਹੜੇ ਬੱਚਿਆਂ ਦੇ ਪੇਪਰ ਹੁੰਦੇ ਆ ਨਾ ਜੀ ਹਾਈ ਸਕੂਲ 'ਚ, ਹਾਈ ਕਲਾਸਿਸ ਦੇ 9th 10th ਦੇ, ਤੇ ਉਹ ਇੱਥੇ ਆ ਕੇ ਪੇਪਰ ਦਿੰਦੇ ਨੇ। ਚਲੋ ਜੀ ਇਹ ਸਕੂਲ ਦਾ ਦਰਵਾਜ਼ਾ ਖੁੱਲ੍ਹ ਗਿਆ, ਮਿਹਰਬਾਨੀ ਇਹਨਾਂ ਦੀ, ਬਹੁਤ ਬਹੁਤ ਮਿਹਰਬਾਨੀ। ਇਸ ਟਾਈਮ ਜਿਹੜੀ ਹੈ ਇਹ ਤਾਦਾਦ ਕਿੰਨੀ ਸਕੂਲ ਦੀ? ਇਸ ਟਾਈਮ ਨਾ ਤਕਰੀਬਨ ਕੋਈ 400 ਤੋਂ 10 ਕੋ ਬੱਚੇ ਹੈ। 400 ਦਾ ਦਾਖਲਾ ਹੁੰਦਾ ਪਿਆ ਜੀ। ਠੀਕ ਹੈ। ਤੇ ਟੀਚਰ ਕਿੰਨੇ ਨੇ? ਟੀਚਰ ਇਸ ਟਾਈਮ ਹੈ ਨਾ ਕੋਈ 20 ਜੀ ਮੁਲਾਜ਼ਮ ਕਲਾਸ 4। ਅੱਛਾ, ਕਲਾਸ 4 ਦੇ 6 ਮੁਲਾਜ਼ਮ ਨੇ, ਟੀਚਰ 20 ਨੇ, ਹਾਂਜੀ 20। ਤੇ ਹੈਡਮਾਸਟਰ ਸਾਹਿਬ ਜਿਹੜੇ ਨੇ ਉਹ ਕਿੱਥੋਂ ਦੇ ਨੇ? ਉਹ ਡਸਕੋ ਆਉਂਦੇ ਨੇ, ਸਜਾਦ ਅਹਿਮਦ ਇਸ਼ਤਿਆਕ। ਸਜਾਦ ਅਹਿਮਦ ਇਸ਼ਤਿਆਕ ਡਸਕੇ ਤੋਂ ਆਉਂਦੇ ਨੇ। ਪੰਡਤ ਮੇਲਾ ਰਾਮ ਸਾਹਿਬ ਜਿਹੜੇ ਹਨ ਜੀ, ਹੈਡਮਾਸਟਰ ਪੰਡਤ ਮੇਲਾ ਰਾਮ ਸਾਹਿਬ,
ਉਹ ਇੱਥੇ ਸਭ ਤੋਂ ਪਹਿਲੇ ਸਕੂਲ ਦੇ ਬਾਨੀਆਂ ਸ਼ੁਮਾਰ ਨੇ ਪੰਡਿਤ ਮਿਲਾ ਰਾਮ ਸਾਹਿਬ ਨੇ ਉਸ ਲਿਆ ਕੇ ਹੈਡਮਾਸਟਰੀ ਇੱਥੇ ਕੀਤੀ ਹੈ। ਅੱਛਾ ਜੀ, ਹਾਂ, ਉਹਨਾਂ ਦੇ ਨਾਲ ਚੌਧਰੀ ਇੰਦਰਨਾਥ ਚੀਮਾ ਸਾਹਿਬ ਸਨ, ਅੱਛਾ ਜੀ, ਉਹਨਾਂ ਵੀ ਆ ਕੇ ਇੰਗਲਿਸ਼ ਟੀਚਰ ਸਨ, ਉਹਨਾਂ ਵੀ ਇੱਥੇ ਮਤਲਬ ਸਕੂਲ ਨੂੰ ਬੜਾ ਚਲਾਇਆ, ਬੜਾ ਅੱਛੇ ਤਰੀਕੇ ਨਾਲ। ਅਤੇ ਜਿਹੜੀ ਛੋਟੀ ਸਤਹ 'ਤੇ ਸੀ, ਪ੍ਰਾਇਮਰੀ ਸਤਹ 'ਤੇ ਮੁਨਸ਼ੀ ਸ਼ਰਮ ਸਿੰਘ ਚੀਮਾ ਸਾਹਿਬ ਸਨ। ਇਹ ਉਹਨਾਂ ਦਾ ਪਿਛਲੇ ਪਾਸੇ ਪਿੱਪਲ ਵਾਲਾ ਖੂਹ ਹੈ, ਹੁਣ ਆਬਾਦੀ ਦੇ ਵਿੱਚ ਆ ਗਏ ਆ। ਅੱਛਾ ਜੀ, ਉਹ ਹਾਲ ਦਾ ਜੋਤਰਾ ਲਾ ਕੇ ਜੇ ਕਿ ਮੁੰਡਿਆਂ ਨੂੰ ਕੁੱਟਦਾ, ਜੱਟਾਂ ਨੂੰ ਕੁੱਟਦਾ ਹੀ ਬੇਬਾ ਸੀ ਉਹ। ਸਿਰਫ ਇਸ ਵਾਸਤੇ ਕੁੱਟਦਾ ਸੀ ਕਿ ਮੇਰੀ ਕੌਮ ਹੈ, ਅੱਗੇ ਆਵੇ। ਉਹਦੇ 'ਚ ਇਹ ਨਹੀਂ ਸੀ ਕਹਿੰਦਾ ਉਹ ਸਿੱਖ ਹੈ, ਮੁਸਲਮ ਹੈ ਜਾਂ ਕੋਈ ਹਿੰਦੂ ਹੈ। ਉਹ ਕੁੱਟਦਾ ਹੀ ਇਸ ਵਾਸਤੇ ਕਿ ਮੇਰੀ ਕੌਮ ਹੈ, ਉੱਤੇ ਆਵੇ। ਕਿਆ ਹੀ ਬਾਤ। ਪੜ੍ਹਾਉਂਦਾ ਸੀ। ਮੁੰਸ਼ੀ ਸ਼ਰਮ ਸਿੰਘ ਜਿਹੜਾ ਇਮਾਨਦਾਰ ਬੰਦਾ ਲੱਭਣਾ ਹੀ ਕੋਈ ਨਹੀਂ, ਦਨਾਜ ਭੋਪਾਲ ਵਾਲਾ ਅੱਜ ਤੱਕ ਜਿਹੜੇ ਚਾਲੂ ਕਰ ਗਏ ਆ, ਇਹ ਜਿਹੜੇ ਮੁਕਾਮ ਤੇ ਲੋਕੀ ਪਹੁੰਚ ਗਏ। ਵਾਰਿਸ ਸ਼ਾਹ ਗੱਲ ਉਹ ਕਰੀ ਏਡੀ ਦਿਨ ਕਿਆਮਤ ਦੇ ਕੰਮ ਨਹੀਂ ਆਉਣੀ ਹੈ, ਉਹੀ ਵਾਰਿਸ ਸ਼ਾਹ ਦੀਆਂ ਮਸਾਲਾ ਹੀ ਨਾ ਲਾਉਣ। ਉਹਨਾਂ ਦੀ ਮਿਸਾਲਾਂ ਦਿੱਤੀਆਂ ਜਾ ਸਕਦੀਆਂ, ਜਿਸ ਤਰ੍ਹਾਂ ਫੇਰ ਫਰਮਾਉਂਦੇ ਨੇ ਕਿ ਵਾਰਿਸ ਸ਼ਾਹ ਸਦਾ ਉਹ ਜਿਉਂਦੇ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ। ਉਹ ਸ਼ਰਮ ਸਿੰਘ ਹੋਵੇ, ਚੰਦਨ ਸਿੰਘ ਹੋਵੇ, ਜਾਂ ਚੰਦਨ ਲਾਲ ਹੋਵੇ, ਜਾਂ ਕੁੰਦਨ ਲਾਲ ਹੋਵੇ, ਇੰਦਰਨਾਥ ਹੋਵੇ, ਮੂਰ ਰਾਜ ਹੋਵੇ, ਤੇ ਜਾਂ ਚੌਧਰੀ ਦੋਸਤ ਮੁਹੰਮਦ ਹੋਵੇ, ਉਹਨਾਂ ਦੇ ਨਾਂ ਹਮੇਸ਼ਾ ਰਹਿੰਦੇ। ਚੋਰੀ ਦੋਸਤਾਂ ਦਾ ਹਮੇਸ਼ਾ ਨਾਲ ਰਹੇਗਾ, ਇਨਸ਼ਾਅੱਲਾ। ਇੱਥੇ ਵੀ ਰਹੇਗਾ, ਤੁਹਾਡੇ ਦਿਲਾਂ 'ਚ ਵੀ ਰਹੇਗਾ, ਸਾਡੇ ਦਿਲਾਂ 'ਚ ਵੀ ਰਹੇਗਾ। ਇਨਸ਼ਾਅੱਲਾ, ਇਨਸ਼ਾਅੱਲਾ। ਇਹ ਜਿਹੜਾ ਇਸ ਏਰੀਏ 'ਚ ਇੱਕ 15-20 ਪਿੰਡ ਹੈਗੇ, 15-20 ਪਿੰਡ ਹੈਗੇ। ਬਹੁਤ ਬਹੁਤ ਅੱਛਾ, ਇੱਕ ਸ਼ੁਕਰੀਆ ਹੋਰ ਤੁਹਾਨੂੰ ਹੋਰ ਦੱਸੀਏ ਜੀ ਸਰ। ਕਿ ਚੰਨਨ ਸਿੰਘ ਦੇ ਵਕਤ 'ਚ ਜਾਂ ਉਸ ਮੂਰ ਰਾਜ ਦਾ ਵਕਤ ਸੀ, ਇੱਥੇ ਬਹੁਤ ਤਾਦਾਦ ਹੁੰਦੀ ਸੀ। ਫੈਸਲਾਬਾਦ ਤੋਂ ਯਾਨੀ ਪੰਜਾਬ ਦੇ ਮੁਖਤਲਿਫ ਸ਼ਹਿਰਾਂ ਡਿਸਟ੍ਰਿਕਟਾਂ ਦੇ ਵਿੱਚੋਂ ਆ ਕੇ ਲੋਕ ਆਪਣੇ ਅਜ਼ੀਜ਼ਾਂ ਰਿਸ਼ਤੇਦਾਰਾਂ ਕੋਲ ਇੱਥੇ ਪੜ੍ਹਨ ਵਾਸਤੇ ਆਉਂਦੇ ਹਨ। ਅੱਛਾ। ਇਹ ਹਾਈ ਸਕੂਲ ਤਬੀਲ ਸਭ ਤੋਂ ਪੁਰਾਣਾ ਇੱਥੇ ਹੈ, ਅੱਛਾ ਕਿਉਂਕਿ ਉਸ ਵੇਲੇ ਸਿਆਲਕੋਟ ਦੇ ਵਿੱਚ ਖਾਲਸਾ ਹਾਈ ਸਕੂਲ ਹੁੰਦਾ ਸੀ ਜਾਂ ਭੋਪਾਲ ਵਾਲੇ ਹੁੰਦਾ ਸੀ। ਸਾਡੀਆਂ ਤਹਿਸੀਲਾਂ 'ਚ ਵੀ ਹਾਈ ਸਕੂਲ ਕੋਲ ਸੀ ਤਾਂ ਡਸਕਾ ਸਿਆਲਕੋਟ 'ਚ ਖਾਲਸਾ ਹਾਈ ਸਕੂਲ, ਤੇ ਇਹ ਸਕੂਲ ਦਾ ਨਾਮ ਕੀ ਸੀ ਉਸ ਵਕਤ? ਆਰੀਆ ਆਰੀਆ ਹਾਈ ਸਕੂਲ। ਆਰੀਆ ਹਾਂ, ਇਹ ਦੋ ਸਕੂਲ ਸਨ ਦੋ ਜਿਹੜੇ ਸਕੂਲ। ਪਾਪੂਲਰ ਸਨ, ਤੇ ਤਾਦਾਦ ਵੀ ਸੀ ਤੇ ਮਿਆਰ ਵੀ ਸੀ। ਜੀ ਬੜੀ ਗੱਲ ਹੈ ਜੀ, ਸਿੱਖਾਂ ਤੇ ਹਿੰਦੂਆਂ ਦੇ ਪੌਦੇ ਲੱਗੇ ਆਂ ਤੋਂ ਮੁਸਲਮਾਨ ਫਲ ਖਾਣ ਦੇ। ਜੀ ਬਿਲਕੁਲ। ਖਾਸ ਕਰ ਜਿਹੜਾ ਮੂਰ ਰਾਜ ਨੇ ਉਹਦੀਆਂ ਕਾਫੀਆਂ ਦਾ ਨਤੀਜਾ ਅਸੀਂ ਉਹਦਾ ਦੇਣ ਹੀ ਨਹੀਂ ਦੇ ਸਕਦੇ, ਸਾਡੀਆਂ ਔਲਾਦਾਂ ਵੀ ਨਹੀਂ ਦੇ ਸਕਦੀਆਂ। ਅੱਜ ਮੇਰੇ ਜੈਸੇ ਲੋਕਾਂ ਦੇ 1% ਲੋਕਾਂ ਦੇ ਬੱਚੇ PhD ਤੱਕ ਪਹੁੰਚੇ ਨੇ। ਬੜੀ ਗੱਲ। ਕਿਉਂ ਪਹੁੰਚੇ ਨੇ? ਇਹ ਮੂਰ ਰਾਜ ਦੀਆਂ ਕਾਫੀਆਂ ਦਾ ਨਤੀਜਾ। ਬਹੁਤ ਮਿਹਰਬਾਨੀ ਸਰਦਾਰ ਸੁਦਾਗਰ ਸਿੰਘ ਸਾਹਿਬ ਤੇ ਚੰਨਨ ਸਿੰਘ ਸਾਹਿਬ, ਤੁਸੀਂ ਬੜੇ ਅੱਛੇ ਅਲਫਾਜ਼ ਦੇ ਨਾਲ ਬਾਬਾ ਜੀ ਜਿਹੜੇ ਜ਼ੈਲਦਾਰ ਸਨ ਚੌਧਰੀ ਦੋਸਤ ਮੁਹੰਮਦ ਚੀਮਾ ਸਾਹਿਬ, ਜਿਨ੍ਹਾਂ ਨੇ ਆਪਣੇ ਨਿਗਰਾਨੀ ਦੇ ਵਿੱਚ ਆਪਣੇ ਪੁੱਤਰ ਚੌਧਰੀ ਮਨੀਰ ਨੂੰ 47 ਦੀ ਵੰਡ ਦੇ ਦੌਰਾਨ ਤੁਹਾਡੇ ਕਾਫਲੇ ਨੂੰ ਭੇਜਿਆ, ਤੇ ਨਾਲ ਇਹ ਵੀ ਕਿਹਾ, ਤੁਸੀਂ ਖੁਦ ਦੱਸਿਆ ਇਸ ਚੀਜ਼ ਦਾ, ਤੁਸੀਂ ਖੁਦ ਇਕਰਾਰ ਕੀਤਾ ਕਿ ਚੌਧਰੀ ਦੋਸਤ ਮੁਹੰਮਦ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਪੁੱਤਰ ਜਿਸ ਟਾਈਮ ਇਹਨਾਂ 'ਤੇ ਕੋਈ ਹਮਲਾ ਕਰੇ ਤਾਂ ਆਪਣੇ ਆਪ ਨੂੰ ਅੱਗੇ ਪੇਸ਼ ਕਰ ਦੇ, ਆਪਣੀ ਹਿੱਕ ਢਾਹ ਦੇ, ਇਹਨਾਂ ਦੀ ਤਰਫ ਕੋਈ ਉਂਗਲੀ ਨਾ ਉੱਠੇ, ਇਹਨਾਂ ਦੀ ਜਾਨ ਨੂੰ ਕੋਈ ਨੁਕਸਾਨ ਨਾ ਪਹੁੰਚੇ। ਤਾਂ ਅੱਜ ਉਸੇ ਖਾਨਦਾਨ ਦੇ ਮੈਂ ਚਸ਼ਮੋ ਚਿਰਾਗ ਦੇ ਘਰ ਚੌਧਰੀ ਮਨੀਰ ਸਾਹਿਬ ਦੇ ਘਰ ਬੇਟੇ ਦੇ ਘਰ ਬੈਠਾ ਹਾਂ, ਤੇ ਜਿਹੜੇ ਤੁਹਾਨੂੰ ਕਾਫਲੇ ਦੇ ਨਾਲ ਮਿਲਾ ਕੇ ਆਪਣੀ ਨਿਗਰਾਨੀ 'ਚ ਆਪਣੀ ਹਿਫਾਜ਼ਤ ਦੇ ਵਿੱਚ ਉਹ ਤੁਹਾਨੂੰ ਤੁਹਾਡੇ ਕੈਂਪ ਤੱਕ ਛੋੜ ਕੇ ਆਏ। ਇਹ ਉਹਨਾਂ ਦੇ ਬੇਟੇ ਨੇ, ਤੇ ਇਹਨਾਂ ਦੇ ਕੋਲ ਥੋੜੀ ਜੀ ਗੱਲਬਾਤ ਕਰਨੀ ਹੈ ਮੁਖਤਸਰ ਜੀ। जी अस्सलाम वालेकुम चौधरी साहब। वालेकुम। क्या हाल वाल जी? तबीयत ठीक है जी? ठीक ठाक। अपना नाम की जे? ਜਵਾਦ ਮਨੀਰ ਚੀਮਾ। ਜਵਾਦ ਮਨੀਰ ਚੀਮਾ। ਕਿੰਨੇ ਭਾਈ ਜੀ ਤੁਸੀਂ? ਅਸੀਂ 4 ਭਾਈ ਸਾਂ। ਮੈਂ ਸਭ ਤੋਂ ਵਾਲਦ ਸਾਹਿਬ ਵੀ ਸਭ ਤੋਂ ਛੋਟੇ ਭਾਈ ਸਨ ਦਾਦੇ ਦੇ। ਅੱਛਾ ਜੀ। ਤੇ ਮੈਂ ਵੀ ਸਭ ਤੋਂ ਛੋਟਾ ਬੇਟਾ। ਅੱਛਾ, ਸਭ ਤੋਂ ਵੱਡੇ ਭਾਈ ਦਾ ਨਾਂ ਕੀ ਤੁਹਾਡੇ ਦਾ? ਸਭ ਤੋਂ ਵੱਡੇ ਭਾਈ ਦਾ ਨਾਮ ਅਰਸ਼ਦ ਮਨੀਰ, ਉਸ ਤੋਂ ਛੋਟੇ ਇਫਤਿਹਾਰ ਮਨੀਰ। ਤੀਸਰੇ ਨੰਬਰ ਤੇ? ਤੀਸਰੇ ਨੰਬਰ ਤੇ ਸ਼ਹਜ਼ਾਦ ਮਨੀਰ ਚੀਮਾ, ਡਾਕਟਰ ਸ਼ਹਜ਼ਾਦ ਮਨੀਰ, ਉਹ ਲਾਈਫ ਸਟਾਕ ਦੇ ਡਾਕਟਰ ਨੇ ਜੀ। ਤੇ ਚੌਧਰੀ ਸਾਹਿਬ ਤੁਹਾਡੇ ਬਜ਼ੁਰਗਾਂ ਦੇ ਬਾਰੇ ਚੌਧਰੀ ਦੋਸਤ ਮੁਹੰਮਦ ਚੀਮਾ ਸਾਹਿਬ ਉਹ ਤਾਂ ਵਲੀ ਮੰਨਦੇ ਨੇ, ਮਸੀਹਾ ਮੰਨਦੇ ਨੇ। ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋਇਆ ਸਿੱਖ ਜਿਹੜੇ ਨੇ 75-76 ਸਾਲ ਤੋਂ ਬਾਅਦ ਵੀ ਅੱਜ ਤੁਹਾਡੇ ਬਜ਼ੁਰਗਾਂ ਦਾ ਨਾਂ ਲੈਂਦੇ ਨੇ? ਬੜੀ ਖੁਸ਼ੀ ਮਹਿਸੂਸ ਹੋਈ। ਤੇ ਨਾਲੇ ਅਸਾਂ ਜਦੋਂ ਸੁਣਿਆ ਨਾ ਕਿ ਬਜ਼ੁਰਗਾਂ ਦੇ ਮੁਤਲਕ ਥੋੜ੍ਹੀਆਂ ਬਹੁਤੀਆਂ ਗੱਲਾਂ, ਤੇ ਉਹਨਾਂ ਨੇ ਬੜਾ ਅੱਛਾ ਇੱਥੇ ਲੋਕਾਂ ਨਾਲ ਰਵੱਈਆ ਸੀ, ਤੇ ਸਿੱਖਾਂ ਨਾਲ ਵੀ ਬੜਾ ਜਿਹੜੇ ਸਨ, ਤੇ ਜਿਹੜੇ ਦੂਸਰੇ ਲੋਕ ਸਨ। ਤੇ ਬਾਕੀ ਸਾਡੀ ਹੋਸ਼ ਤੋਂ ਪਹਿਲਾਂ ਦਾਦਾ ਜਾਂ ਚੌਧਰੀ ਦੋਸਤ ਮੁਹੰਮਦ ਤੋਂ ਜੀ ਫੌਤ ਹੋ ਗਏ ਸਨ, ਮੇਰੀ ਹੋਸ਼ ਤੋਂ। ਅੱਛਾ, ਤੁਹਾਡੀ ਹੋਸ਼ ਤੋਂ ਪਹਿਲੇ ਅੱਲਾਹ ਨੂੰ ਪਿਆਰੇ ਹੋ ਗਏ? ਗੱਲਾਂ ਨੂੰ ਪਿਆਰੇ। ਤੁਸੀਂ ਕੋਈ ਪੈਗਾਮ ਦੇਣਾ ਚਾਹੁੰਦੇ ਹੋਵੋ ਸਰਦਾਰ ਚੰਨਨ ਸਿੰਘ ਨੂੰ
ਸਰਦਾਰ ਸੁਦਾਗਰ ਸਿੰਘ ਚੀਮਾ ਨੂੰ, ਜਿਹੜੇ ਤੁਹਾਡੇ ਭੋਪਾਲ ਵਾਲੇ ਤੋਂ ਗਏ ਆ ਤੇ ਜਿਹੜੇ ਤੁਹਾਡੇ ਬਜ਼ੁਰਗਾਂ ਨੂੰ ਯਾਦ ਕਰਦੇ ਪਏ ਨੇ ਹਜੇ ਤੱਕ। ਬਹੁਤ ਸ਼ੁਕਰੀਆ ਉਹਨਾਂ ਦਾ, ਉਹਨਾਂ ਯਾਦ ਰੱਖਿਆ। ਅੱਜ ਦੇ ਮਾਦੀ ਦੌਰ ਵਿੱਚ ਕਿਹੜਾ, ਹੋਰ ਤਾਂ ਬਹੁਤ ਲੋਕ ਕਿਸੇ ਨੂੰ ਯਾਦ ਹੀ ਨਹੀਂ ਰੱਖਦੇ।